नाज़रीन, खिते की मौजूदा सूरत हाल तो कवायद शारी के हवाले नाल अज वज़ीर आज़म की सेर सदारत इजलास होया, जिस फील्ड मार्शल सैयद आसिम मुनीर, पीपल्स पार्टी के चेयरमैन बिलावल भुट्टो जरदारी, चारों सूबे के गिलगित बल्तिस्तान के वज़रा आला, वफाकी काबीना के अरकान ते वज़ीर आज़म आज़ाद कश्मीर ने शिरकत की थी। तो वज़ीर आज़म ने दसिया कि जी ईरान अमरीका इसराइल जंग है, जंग बंदी के हवाले नाल पाकिस्तान बड़ा अहम किरदार जो अदा कर रहा। और उन्हें भी दसिया कि पाकिस्तान के आबना हुरमस तो ਜਿਹੜੇ 20 जहाज़ ਜਿਹੜੇ ਨੇ ਉਹ ਉੱਥੋਂ ਗੁਜ਼ਰਨ ਦਾ ਬੰਦੋਬਸਤ ਕੀਤਾ ਗਿਆ ਔਰ ਇਹਦੇ ਵਿੱਚ ਫੀਲਡ ਮਾਰਸ਼ਲ ਸੈयद आसिम मुनीर ਤੇ ਨਾਇਬ ਵਜ਼ੀਰ ਆਜ਼ਮ ਇਸਹਾਕ ਡਾਰ ਜਿਹੜੇ ਨੇ ਉਹਨਾਂ ਦਾ ਬੜਾ ਅਹਿਮ ਕਿਰਦਾਰ ਹੈ। ਤੇ ਨਾਜ਼ਰੀਨ, ਇਸੇ ਇਜਲਾਸ ਦੇ ਵਿੱਚ ਵਜ਼ੀਰ ਆਜ਼ਮ ਨੇ ਦੱਸਿਆ ਹੈ ਕਿ ਜਿਹੜੀ ਵਫਾਕੀ ਕਾਬੀਨਾ ਹੈ ਉਹਦੇ ਅਰਕਾਨ ਨੇ ਆਪਣੀ 2 ਮਹੀਨੇ ਦੀ ਤਨਖਾਹ ਜਿਹੜੀ ਉਹ ਰਜ਼ਾਕਾਰਾਨਾ ਤੌਰ ਤੇ ਉਹ ਛੱਡ ਦਿੱਤੀ ਹੈ, ਠੀਕ ਹੈ, ਤਾਂ ਕਿ ਆਵਾਮ ਨੂੰ ਰਿਲੀਫ ਦਿੱਤਾ ਜਾ ਸਕੇ। ਤੇ ਇਹਦੇ ਨਾਲ ਤੇਲ ਦੇ ਇਸਤੇਮਾਲ ਤੇ 50% कटौती भी की गई है और 60% गड्डियाँ ਜਿਹੜੀਆਂ ਨੇ ਉਹਨਾਂ ਨੂੰ ਗਰਾਊਂਡ ਕਰਤਾ ਗਿਆ ਤਾਂ ਕਿ ਆਵਾਮ ਨੂੰ ਰਿਲੀਫ ਦਿੱਤਾ ਜਾ ਸਕੇ। ਤੇ ਇਸ ਮੌਕੇ ਤੇ ਵਜ਼ੀਰ ਆਜ਼ਮ ਨੇ ਇੱਕ ਬੜੀ ਅਹਿਮ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸਿਆਸੀ ਇਸਤਹਿਕਾਮ ਜਿਹੜਾ ਉਹਦੇ ਨਾਲ ਹੀ ਮੁਆਸ਼ੀ ਇਸਤਹਿਕਾਮ ਜਿਹੜਾ ਉਹ ਜੁੜਿਆ। ਤੇ ਅਗਰ ਮੁਲਕ ਦੇ ਸਿਆਸੀ ਇਸਤਹਿਕਾਮ ਹੋਏਗਾ ਤਾਂ ਅਸੀਂ ਇਹ तमाम ਚੈਲੰਜਸ ਜਿਹੜੇ ਨੇ ਉਹਨੂੰ ਮਿਲ ਕੇ ਤੇ ਉਹਨਾਂ ਦਾ ਮੁਕਾਬਲਾ ਬੜੇ ਬਿਹਤਰੀਨ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ। ਤੇ ਵਜ਼ੀਰ ਆਜ਼ਮ ਨੇ ਇਹ ਵੀ ਕਿਹਾ ਕਿ ਜੀ ਅਸੀਂ ਜੰਗ ਦੇ ਸ਼ੋਲੇ ਠੱਡੇ ਕਰਨ 'ਚ ਬੜਾ ਅਹਿਮ ਕਿਰਦਾਰ ਅਦਾ ਕਰ ਰਹੇ ਹਾਂ ਤੇ ਅੱਲਾ ਦੀ ਮਿਹਰਬਾਨੀ ਨਾਲ ਜੰਗਬੰਦੀ ਕਰ ਲਾਂਗੇ। दूजी तरफ अगर असी देखिए कि अगर सियासी इस्तेहकाम के हवाले नाल तो बानी PTI के हाई फोर्स का ऐलान होया और मैंबरशिप जी है वह भी जारी है। तो इस हवाले नाल जी वफाकी आईनी अदालत है उन्हें नोटिस लिया तो वज़ीर आला खैबर पख्तूनख्वा को उन्होंने जवाब मंगया कि 10 रोज़ के इस हवाले नाल जवाब दिता जाए कि क्या एयर हाई फोर्स जी कोई आइन इजाजत है और क्या जी KP असैम्बली की जी वफाकी काबीना जी उतों की जी सूबाई काबीना है उन्हें इस हवाले के नाल कोई मंजूरी दी है या नहीं। नाज़रीन, अगर असी आलमी मंजरनामे और खिते की सूरत हाल तो देखिए, खास तौर पर अमरीका और ईरान के हवाले अगर देखिए तो अमरीकी सदर डोनाल्ड ट्रंप जो उन्होंने ईरान को पत्थरों के जमाने भेजने की धमकी देती और उन्होंने कहा कि ईरान के उत्ते हमले जोड़े ने मजीद तेज़ किए जाएंगे और नाल भी उन्होंने कहा कि ईरान की जौहरी तनसीबात जोड़ियाँ ने उन्होंने भी निशाना बनाया जा सकता। तो ईरान की तरफों भी यह कहा जा रहा है कि बई अगर इस तरह कोई चीज़ां होंदियां ने और ख़ास तौर पर अगर कोई ज़मीनी कार्रवाई की कोशिश भी की जाती है तो कोई फौजी जो उन्होंने वापस जिंदा सलामत नहीं जान दिता जाएगा। बहरहाल अज के प्रोग्राम यह सारिया चीज़ों के उत्ते डिस्कस करांगे तो नाल एक होर अहम चीज़ है भी चूँकि तेल की गल हो रही है तो इस हवाले नाल एक अहम रिपोर्ट भी सामने आई है कि अमेरिका जो तेल की पैदावार दुनिया नंबर 1 पर आ गया। तो बहरहाल सारे मामलात ने जो अज के प्रोग्राम डिस्कस करांगे तो चलने लतीफ़ चौधरी साहब वाल। जी चौधरी साहब अस्सलाम वालेकुम। वालेकुम सलाम जी जनाब, की हाल चाल ने? ठीक ठाक हो? ਤੁਸੀਂ ਬੜੀਆਂ ਗਰਮੀ ਵਾਲੀਆਂ ਖਬਰਾਂ ਤੇਲ ਤੇ ਪਤਾ ਨਹੀਂ ਸਾਡਾ ਤਾਂ ਨਹੀਂ ਕੱਢਣਾ ਤੇਲ ਕਿਧਰ। ਨਹੀਂ ਜੋ ਸਾਹਿਬ ਤੁਹਾਡੇ ਕੋਲ ਤਾਂ ਗੂੜੀਆਂ ਗੱਲਾਂ ਖੜੀਆਂ ਨੇ। ਅੱਛਾ, ਗੂੜੀਆਂ ਗੱਲਾਂ ਜਿਹੜੀਆਂ ਤੇਲ ਦੇ ਨਾਲ ਲਿਬੜੀਆਂ ਹੋਣ। ਹਾਂ, ਕਿਉਂਕਿ ਸਾਡੇ ਜਿਹੜੇ ਹੈ ਨਾ ਸੋਸ਼ਲ ਮੀਡੀਆ ਤੇ ਜਿਹੜੇ ਵਿਊਅਰਸ ਨੇ ਅੱਛਾ ਉਹ ਕਮੈਂਟ ਕਰ ਰਹੇ ਨੇ ਤੇ ਤੁਹਾਡੀ ਗੂੜੀਆਂ ਗੱਲਾਂ ਤੋਂ ਬੜੇ ਮੁਤਾਸਰ ਨੇ। ਰੇਟਿੰਗ ਵੀ ਵੱਧਦੀ ਜਾ ਰਹੀ ਹੈ। ਚਲੋ ਜੀ, ਮਾਸ਼ਾਅੱਲਾ, ਤੁਹਾਡੀ ਜ਼ੁਬਾਨ ਮੁਬਾਰਕ ਹੋਵੇ। ਤੇ ਦੂਸਰੀ ਗੱਲ ਇਹ ਵੀ ਮੁਬਾਰਕ ਕਿ ਤੁਹਾਡਾ ਗਰੁੱਪ ਨੇ ਇੱਕ अंग्रेजी चैनल भी लॉन्च कर दिता है, जनाब नूं भी होवे ते ਤੁਹਾਨੂੰ ਵੀ ਮੁਬਾਰਕ ਹੈ। ਸਾਡੇ तमाम ਜਿਹੜੇ ਨਾਜ਼ਰੀਨ ਨੇ ਉਹਨਾਂ ਨੂੰ ਵੀ ਮੁਬਾਰਕ ਹੈ। हाँ जी, ये बड़ा एक ਕ੍ਰੈਡਿਟ ਚੈਨਲ ਵੀ ਲਾਂਚ ਹੋ ਗਿਆ। ਇਹ ਜਿਹੜਾ ਸਾਡੀ ਮੈਨੇਜਮੈਂਟ ਨੂੰ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਇੱਕ ਅੰਗਰੇਜ਼ੀ ਦੇ ਨਾਲ ਔਰ ਪੰਜਾਬੀ ਦੇ ਵਿੱਚ ਵੀ ਇਹ ਕੀਤਾ ਔਰ ਚਲੋ ਪਹਿਲੇ ਲੀਡ ਉਰਦੂ ਦੇ ਵਿੱਚ ਪਹਿਲੇ ਵੀ ਲੀਡ ਕਰ ਰਿਹਾ। ਮੇਰਾ ਖਿਆਲ ਹੈ ਕਿ ਸਾਰਿਆਂ 'ਚ ਲੀਡ ਕਰੇਗਾ ਕਿਉਂਕਿ ਜਿਹੜੀ ਇੱਕ ਨੇਚਰ ਦਾ ਅਸੂਲ ਵੀ ਹੈਗਾ ਕਿ ਜਿੱਤਦਾ ਉਹੀ ਹੈ ਜਿਹੜਾ ਰਿਸਕ ਲੈਂਦਾ ਹੈ ਔਰ ਜਿਹੜਾ ਮੈਦਾਨ ਦੇ ਵਿੱਚ ਆਉਂਦਾ ਹੈ। ਤੇ ਉਹ ਇਨਸ਼ਾਅੱਲਾ ਤੇ ਐਕਸਪ੍ਰੈਸ ਫੈਮਿਲੀ ਔਰ ਐਕਸਪ੍ਰੈਸ ਗਰੁੱਪ ਜਿਹੜਾ ਨਾ ਉਹ ਸਾਡੀ ਦੁਆ ਹੈ ਕਿ ਮਜ਼ੀਦ ਤਰੱਕੀ ਕਰੇ ਔਰ ਇੱਥੇ ਲੋਕਾਂ ਨੂੰ ਰੋਜ਼ਗਾਰ ਵੀ ਜ਼ਾਹਰ ਹੈ ਮਿਲ ਰਿਹਾ ਤੇ ਅੱਛੀ ਗੱਲ ਹੈ। ਔਰ ਇਹੋ ਜਿਹੇ ਜੰਗ ਦੇ ਹਾਲਾਤ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮੁਲਕ ਦੇ ਅੰਦਰ ਨਵੀਂ ਜੌਬਸ ਵੀ ਕ੍ਰੀਏਟ ਹੋ ਰਹੀਆਂ ਬਿਲਕੁਲ ਤੇ ਅੱਛੀਆਂ ਗੱਲਾਂ ਵੀ ਹੋ ਰਹੀਆਂ। ਤੇ ਗੋ ਕੁਛ ਲੋਕ ਜਿਹੜੇ ਨੇ ਉਹ ਅਸੂਰ ਫੋਂਕਦੇ ਨੇ ਆਪਣਾ, ਮਤਲਬ ਕਿ ਉਹਨਾਂ ਦਾ ਕੰਮ ਹੀ ਇਹੋ ਜਿਹਾ ਹੁੰਦਾ ਹੈ। ਸਾਡੀ ਇੱਕ ਜਰਨਲਿਜ਼ਮ ਦੇ ਵਿੱਚ ਵੀ ਔਰ ਜਿਹੜਾ ਸਾਡਾ ਇੱਕ ਐਂਕਰ ਹੋਣਾ ਜਾਂ ਰਿਪੋਰਟਰ ਹੋਣਾ, ਜਿਹੜੀ ਉਹਨਾਂ ਦੀ ਟ੍ਰੇਨਿੰਗ ਔਰ ਤਰਬੀਅਤ ਦਾ ਇਹ ਅਮਲ ਉਹਦਾ ਜ਼ਿਆਦਾ ਹੁੰਦਾ ਕਿ ਇਹ ਅਸੀਂ ਸਮਝਿਆ ਜਾਂਦਾ ਨਾ ਕਿ ਵੀ ਪੋਜ਼ੀਟਿਵਿਟੀ ਜਿਹੜੀ ਹੈ ਉਹ ਕੋਈ ਖਬਰ ਨਹੀਂ ਹੁੰਦੀ, ਹਾਲਾਂਕਿ ਉਹ ਵੀ ਖਬਰ ਹੁੰਦੀ। ਤੇ ਬਹਰਹਾਲ ਤੇ ਲੋਕਾਂ ਦਾ ਵੀ ਸਾਨੂੰ ਦੇਖਣ ਵਾਲੇ ਜਿਹੜੇ ਨੇ ਜਿਹੜੇ ਸਾਡੀ ਤਾਰੀਫ ਕਰ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਆਪਣੀ ਕੋਸ਼ਿਸ਼ ਪੂਰੀ ਕਰਾਂਗੇ ਕਿ ਉਹਨਾਂ ਨੂੰ ਮਾਯੂਸ ਨਾ ਕਰੀਏ ਔਰ ਜਿੰਨੀਆਂ ਸਾਡੀ ਫਹਿਮ ਔਰ ਫਰਾਸਤ ਦੇ ਮੁਤਾਬਕ ਜੋ ਸਾਡੀ ਸਮਝ ਹੈਗੀ ਉਹਦੇ ਮੁਤਾਬਕ ਅਸੀਂ ਐਨਾਲਿਸਿਸ ਕਰਦੇ ਰਹੀਏ। ਤੇ ਹੁਣ ਵੀ ਜਿਹੜਾ ਤੁਸੀਂ ਗੱਲ ਕੀਤੀ ਹੈ, ਦੇਖੋ ਗੱਲ ਮੇਰਾ ਖਿਆਲ ਹੈ ਵਜ਼ੀਰ ਆਜ਼ਮ ਲਈ ਆ ਜਾਈਏ ਨਾ, ਜਿਹੜਾ ਤੁਹਾਡਾ ਕੁਐਸਚਨ ਹੈਗਾ ਤੇ ਇਹਦੇ 'ਚ ਤੁਸੀਂ ਕੁਐਸਚਨ ਜਿਹੜਾ ਹੈ ਨਾ, ਜਿਹੜਾ ਮੈਨੂੰ ਲੱਗਦਾ ਉਹ ਤੁਹਾਡਾ ਇਹ ਹੈਗਾ ਕਿ
ਕਿੰਨੇ ਕੁ ਮੇਅਰਸ ਕਾਮਯਾਬ ਨੇ ਜਾਂ ਇਹ ਹੋਣੇ ਚਾਹੀਦੇ ਨੇ ਜਾਂ ਇਹ ਕਾਮਯਾਬ ਨਹੀਂ ਹੋਣਗੇ, ਇਹੋ ਜੀ ਗੱਲ ਅਸੀਂ ਬਿਲਕੁਲ ਮਤਲਬ ਤੁਸੀਂ ਉਹ ਜਿਹੜਾ ਪੁੱਛਣਾ ਚਾਹ ਦੇਖੋ ਰਹੇ ਨਾ ਉਹ 60% ਗੱਡੀਆਂ ਗਰਾਊਂਡ ਕਰਤੀਆਂ ਨੇ, 50% ਪੈਟਰੋਲ ਤੇ ਕਟੌਤੀ ਕਰਤੀ ਹੈ, ਤੇ ਇਹੋ ਜਿਹੀਆਂ ਚੀਜ਼ਾਂ ਫਿਰ 2 ਮਹੀਨੇ ਦੀ ਤਨਖਾਹ ਵੀ ਜਿਹੜੀ ਹੈ ਕਾਬੀਨਾ ਨੇ ਉਹ ਵੀ ਨਾਲ ਲੈਣ ਦਾ ਐਲਾਨ ਕੀਤਾ, ਤੇ ਇਹ ਸਾਰੇ ਮੇਅਰਸ ਜਿਹੜੇ ਨੇ ਇਹ ਸਿੰਬੋਲਿਕ ਨਹੀਂ, ਇਹਦਾ ਵਾਕਈ ਕੋਈ ਅਸਰ ਵੀ ਹੋਏਗਾ? ਨਹੀਂ ਦੇਖੋ ਤੁਸੀਂ ਵੀ ਮਤਲਬ ਕਿ ਇਹਨੂੰ ਮੁਸ਼ਾਹਿਦਾ ਕਰ ਸਕਦੇ ਹੋ, ਕੁਝ ਚੀਜ਼ਾਂ ਮੁਸ਼ਾਹਿਦੇ ਨਾਲ ਹੁੰਦੀਆਂ ਨੇ। ਸਾਡਾ ਮਤਲਬ ਕਿਸੇ ਦੀ ਹਮਾਇਤ ਕਰਨਾ ਨਹੀਂ, ਸਾਡਾ ਮਤਲਬ ਹੈਗਾ ਕਿ ਅਸੀਂ ਆਪਣੇ ਮੁਲਕ ਦੀ ਜਿੰਨੀ ਵੀ ਬਿਹਤਰੀ ਹੋ ਸਕੇ ਔਰ ਜਿਹੜੇ ਵੀ ਹੈਲਮ ਆਫ ਅਫੇਅਰ ਤੇ ਬੈਠੇ ਨੇ ਅਸੀਂ ਉਹਨਾਂ ਨੂੰ ਕੁਝ ਮਸ਼ਵਰਾ ਵੀ ਦੇ ਸਕੀਏ। ਅਗਰ ਕੋਈ ਸਮਝ 'ਚ ਸਾਡੀ ਚਾਹੁੰਦਾ ਹੈ ਤੇ ਅਸੀਂ ਉਹਨਾਂ ਨੂੰ ਦੱਸ ਵੀ ਦਈਏ ਕਿ ਵੀ ਯਾਰ ਅਗਰ ਤੁਸੀਂ ਇਸ ਤਰ੍ਹਾਂ ਕਰ ਲਓ ਤੇ ਸ਼ਾਇਦ ਬਿਹਤਰ ਹੋ ਜਾਵੇ, ਔਰ ਜਿਹੜੀ ਉਹ ਕਿਧਰੇ ਗਲਤ ਕਰ ਰਹੇ ਹੋਣ ਤੇ ਅਸੀਂ ਉੱਥੇ ਟੋਕੀਏ ਕਿ ਇਹ ਤੁਸੀਂ ਗਲਤ ਕਰ ਰਹੇ ਹੋ, ਔਰ ਜਿਹੜਾ ਕੋਈ ਅੱਛਾ ਕਰ ਰਿਹਾ ਉਹਨੂੰ ਅਸੀਂ ਕਹੀਏ ਕਿ ਇਹ ਵੈਲ ਡਨ, ਕਿ ਅੱਛਾ ਤੁਸੀਂ ਕੀਤਾ। ਤੇ ਇੱਕ ਅੱਛਾ ਤਜ਼ੀਆ ਤੇ ਮੇਰਾ ਖਿਆਲ ਹੈ ਇਹੋ ਹੀ ਹੈ, ਔਰ ਇਹਦੇ ਉੱਤੇ ਹੀ ਸਾਨੂੰ ਆਪਣੀ ਜਿਹੜੀ ਹੈ ਵਿਊਅਰਸ਼ਿਪ ਉਹਦੇ ਤੇ ਹੀ ਸਾਨੂੰ ਆਪਣੀ ਬਿਲਡ ਕਰਨ ਦੀ ਜ਼ਰੂਰਤ ਹੈਗੀ ਹੈ। ਤੇ ਮੇਰੇ ਖਿਆਲ ਦੇ ਵਿੱਚ ਸਾਨੂੰ ਗੌਰਮੈਂਟ ਦੀ ਐਫਰਟ ਨਜ਼ਰ ਆ ਰਹੀ ਹੈ। ਮਤਲਬ ਕਿ ਦੇਖੋ ਪੋਲੀਟੀਕਲ ਗੌਰਮੈਂਟ ਕੋਸ਼ਿਸ਼ ਜ਼ਰੂਰ ਕਰਦੀ ਹੈ। ਇਹ ਤੁਸੀਂ ਦੇਖੋ ਕਿ ਜਿਹੜੀ ਪਾਰਲੀਮੈਂਟ ਹੈ ਜਾਂ ਕੈਬਨਿਟ ਹੈ ਉਹ ਇਹ ਪੂਰਾ ਇੱਕ ਸਿਸਟਮ ਹੈ, ਪੂਰਾ ਇੱਕ ਨਿਜ਼ਾਮ ਹੈ। ਇਹਦੇ 'ਚ ਲੱਖਾਂ ਲੋਕ ਇਨਵੋਲਵ ਨੇ, ਯਾਨੀ ਸਰਕਾਰ ਨੂੰ ਜਿਹੜੇ ਲੋਕ ਚਲਾ ਰਹੇ ਨੇ, ਮਗਰ ਇੱਕ ਚੀਫ ਸੈਕਟਰੀ ਤੋਂ ਲੈ ਕੇ ਤੇ ਇੱਕ ਹੈਲਪਰ ਔਰ ਪੀਐਨ ਤੱਕ ਇੱਕ ਪੂਰਾ ਨੈਟਵਰਕ ਹੈਗਾ। ਠੀਕ ਹੈ ਨਾ ਜੀ। ਇਹ ਸਾਰੇ ਨੈਟਵਰਕ ਨੇ ਜਦ ਤੱਕ ਪੂਰਾ ਕੰਮ ਨਹੀਂ ਕਰਨਾ ਤੇ ਉਹ ਕੰਮ ਸਹੀ ਨਹੀਂ ਹੋਣਾ। ਠੀਕ ਹੈ ਨਾ। ਕਰਪਸ਼ਨ ਵੀ ਅਗਰ ਹੋਣੀ ਹੈ ਤੇ ਉਹ ਸਾਡੇ ਇਸ ਨੈਟਵਰਕ ਨੇ ਕਰਨੀ ਹੈ। ਹਰ ਅੱਛੇ ਕੰਮ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰਨਾ ਵੀ ਉਸੇ ਨੈਟਵਰਕ ਨੇ ਕਰਨਾ ਹੁੰਦਾ ਹੈ। ਅਗਰ ਕੁਝ ਬਿਊਰੋਕਰੇਟ ਅੱਛੇ ਕੰਮ ਕਰ ਰਹੇ ਨੇ ਤੇ ਕੁਝ ਬਿਊਰੋਕਰੇਟ ਜ਼ਾਹਰ ਹੈ ਉਹ ਨੈਗੇਟਿਵ ਵੀ ਕੰਮ ਕਰ ਰਹੇ ਹੋਣਗੇ, ਲਾਈਕ ਡਿਸਲਾਈਕ ਵੀ ਕਰ ਰਹੇ ਹੋਣਗੇ। ਐਨਜੀ ਪੈਟਰੋਲੀਅਮ ਮਿਨਿਸਟਰੀ ਹੈ, ਪੈਟਰੋਲ ਪੰਪ ਦੇ ਮਾਲਕਾਨ ਨੇ, ਗੁਡਸ ਟਰਾਂਸਪੋਰਟਰਸ ਨੇ, ਫੈਕਟਰੀ ਮਾਲਕਾਨ ਨੇ, ਪਰਚੂਨ ਫਰੋਸ਼ ਨੇ, ਰਿਟੇਲਰਸ ਨੇ, ਇਹ ਸਾਰੇ ਔਰ ਸਭ ਅਸੀਂ ਖੁਦ ਹਾਂ। ਬਿਲਕੁਲ ਆਵਾਮ ਵੀ ਜੋ ਸਾਹਿਬ ਆਵਾਮ ਅਸੀਂ ਖੁਦ ਆਸਟੈਰਿਟੀ ਮੇਅਰਸ ਦੇ ਕੋਈ ਛੁੱਟੀਆਂ ਦਿੱਤੀਆਂ ਜਾ ਰਹੇ, ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਪਾਰਕਾਂ ਚਲੇ ਜਾਓ, ਜਾਂ ਤੁਸੀਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਮੋਟਰਸਾਈਕਲ ਦੇ ਵਿੱਚੋਂ ਉਹ ਸਲੈਂਸਰ ਕਢਾ ਕੇ ਤੇ ਟਾਂ ਕਰਕੇ ਤੇ ਪੂਰੇ ਸ਼ੋਰ ਸ਼ਰਾਬਾ ਕਰੋ ਔਰ ਤੁਸੀਂ ਗੱਡੀਆਂ ਲੈ ਕੇ ਬਾਹਰ ਨਿਕਲ ਆਓ, ਜਿਵੇਂ ਕਿ ਸਾਡੇ ਬਾਰਿਸ਼ ਦੇ ਵਿੱਚ ਗੱਡੀਆਂ ਲੈ ਕੇ। ਔਰ ਜਿਹੜੀ ਹੁਣ ਕੁਝ ਰਿਪੋਰਟਾਂ ਵੀ ਆਈਆਂ ਨੇ ਕਿ ਪੈਟਰੋਲ ਖਾਸ ਤੌਰ ਤੇ ਜਿਹੜਾ ਜੈਟ ਫਿਊਲ ਹੈ ਉਹਨੂੰ ਮਹਿੰਗਾ ਕਰਨ ਦੇ ਬਾਵਜੂਦ ਉਹਦੀ ਕੰਜ਼ੰਪਸ਼ਨ 'ਚ ਫਰਕ ਨਹੀਂ ਆਇਆ। ਤੁਸੀਂ ਇਹ ਵੀ ਮੱਦੇ ਨਜ਼ਰ ਰੱਖੋ ਨਾ ਕਿ ਅਗਰ ਉਹ ਕੌਣ ਲੋਕ ਨੇ ਜਿਹੜੇ ਆ ਉੱਥੋਂ ਤੇਲ ਪਵਾ ਰਹੇ ਨੇ, ਐਡਾ ਮਹਿੰਗਾ ਤੇਲ ਉਹ ਲੈ ਰਹੇ ਨੇ ਔਰ ਉਹਦੇ 'ਚ ਕੋਈ ਕਮੀ ਨਹੀਂ ਆਈ। ਮੁਲਕ ਦੇ ਅੰਦਰ ਜਿਹੜੀਆਂ ਵੱਡੀਆਂ ਗੱਡੀਆਂ ਲੈ ਕੇ ਫਿਰ ਰਹੇ ਨੇ ਔਰ ਲੈਂਡ ਕਰੂਜ਼ਰਾਂ ਦੇ ਉੱਤੇ ਜਿਹੜੇ ਲੋਕ ਫਿਰ ਰਹੇ ਨੇ, ਜਿਨ੍ਹਾਂ ਦੇ ਡਰਾਈਵਰ ਨੇ, ਜਿਨ੍ਹਾਂ ਦੇ ਬੱਚੇ ਛੋਟੇ ਜਿਹੇ, ਉਹਨਾਂ ਨੇ ਮੂੰਗਫਲੀ ਵੀ ਲੈਣੀ ਹੈ ਤੇ ਉਹ ਕਹਿੰਦੇ ਨੇ ਸਾਨੂੰ ਗੱਡੀ ਕੱਢੋ ਤੇ ਅਸੀਂ ਉੱਥੇ ਜਾਣਾ ਹੈ। ਬੇਗਮ ਸਾਹਿਬਾਂ ਨੇ ਮੇਕਅਪ ਕਰਾਉਣਾ ਹੈ ਤੇ ਉਹਨੇ ਨਾਲ ਉਹਦੇ ਇੱਕ ਮਹਿੰਗੀ ਗੱਡੀ ਕੱਢਣੀ ਹੈ, ਉਹਦੇ ਨਾਲ ਪੂਰਾ ਲਾਓ ਲਸ਼ਕਰ ਉਹਨਾਂ ਦੇ ਜਾਣਾ ਹੈ। ਠੀਕ ਹੈ ਨਾ। ਇਹਦਾ ਮਤਲਬ ਹੈ ਕਿ ਉਹ ਕੋਈ ਇਹਦੇ 'ਚ ਰੋਲ ਪਲੇ ਕਰਨ। ਜਿਹੜੀ ਸਾਡੀ ਅਪਰ ਕਲਾਸ ਹੈ, ਜਿਹਨੂੰ ਅਸੀਂ ਮੁਲਕ ਦੀ ਹੁਕਮਰਾਨ ਕਲਾਸ ਵੀ ਕਹਿੰਦੇ ਆ, ਜਿਹੜੀ ਸਾਡੀ ਅਸ਼ਰਾਫੀਆ ਜੀ ਜਿਹੜੀ ਕਹਿੰਦੇ ਆ, ਕਿਉਂਕਿ ਦੇਖੋ ਕਿ ਇਸ ਸਿਸਟਮ ਦੀ ਸਭ ਤੋਂ ਵੱਡੀ ਸਟੇਕ ਹੋਲਡਰ ਉਹ ਸਾਡੀ ਅਸ਼ਰਾਫੀਆ ਹੈ, ਸਾਡਾ ਸਨਅਤਕਾਰ ਕਾਰੋਬਾਰੀ ਤਬਕਾ ਹੈ। ਉਹਨਾਂ ਦਾ ਵੀ ਤਾਂ ਕੰਮ ਹੈ ਨਾ ਖੁਦ ਆਪਣੇ ਆਪ ਨੂੰ ਵੀ ਥੋੜਾ ਜਿਹਾ ਕਰਨ, ਹਲਕਾ ਕਰ ਲੈਣ, ਕੋਈ ਯਾਰ ਛੋਟੀ ਗੱਡੀ ਲੈ ਲੈਣ, ਕੁਛ ਅਰਸੇ ਵਾਸਤੇ ਕੋਈ ਇਲੈਕਟ੍ਰਿਕ ਮੋਟਰਸਾਈਕਲ ਚਲਾ ਲੈਣ, ਕੋਈ ਥੋੜਾ ਜਿਹਾ ਸਾਈਕਲ ਚਲਾ ਲੈਣ, ਕੋਈ ਤੁਹਾਡੀ ਸਿਹਤ ਹੀ ਠੀਕ ਰਹੇਗੀ। ਤੁਹਾਨੂੰ ਰੋਜ਼ ਅੱਧੇ ਜਿੰਨੇ ਤੁਸੀਂ ਬਿਊਰੋਕਰੇਟ ਚਲੇ ਜਾਓ, ਜਿਹੜੇ ਮਰਜ਼ੀ ਬਿਊਰੋਕਰੇਟ ਨੂੰ ਮਿਲ ਲਓ, 40-45 ਸਾਲ ਦੀ ਉਮਰ ਹੋਏਗੀ, ਉਹ ਤੁਹਾਨੂੰ ਕਿਸੇ ਨਾ ਕਿਸੇ ਮਰਜ਼ 'ਚ ਮੁਬਤਲਾ ਮਿਲੇਗਾ। ਕੋਈ ਬਲੱਡ ਪ੍ਰੈਸ਼ਰ ਹੈ, ਕੋਈ ਡਿਪਰੈਸ਼ਨ ਦਾ ਸ਼ਿਕਾਰ ਹੈ, ਕੋਈ ਕਿਸੇ ਦਾ ਗੁਰਦੇ ਦਾ ਪ੍ਰੋਬਲਮ ਹੋਇਆ ਹੈ, ਕਿਸੇ ਦਾ ਕੁਛ ਹੋਇਆ ਹੈ, ਕੋਈ ਸ਼ੂਗਰ 'ਚ ਮੁਬਤਲਾ ਹੈ, ਗੋਲੀਆਂ ਖਾ ਰਿਹਾ, ਵਜ੍ਹਾ ਕਿ ਹੈਲਦੀ ਲਾਈਫ ਸਟਾਈਲ ਨਹੀਂ ਉਹਦਾ ਹੈਗਾ। ਉਹ ਘਰ ਬੈਠਾ ਹੈ, ਡਰਾਈਵਰ ਰੱਖੇ ਨੇ। ਵੀ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਕੋਈ ਮਹੀਨਾ ਡੇਢ ਮਹੀਨਾ ਹੀ ਚਲੋ ਕਰ ਲਓ ਯਾਰ, ਤੁਸੀਂ ਕੋਈ ਐਡਾ ਮਸਲਾ ਨਹੀਂ ਹੈਗਾ। ਤੇ ਅਗਰ ਪ੍ਰਾਈਮ ਮਿਨਿਸਟਰ ਸਾਹਿਬ ਕਰ ਰਹੇ ਨੇ, ਸਾਡੀ ਕੈਬਨਿਟ ਨੇ ਕੀਤਾ ਹੈ, ਤੇ ਕਿਆ ਸਾਡੇ ਅਰਕਾਨੇ ਅਸੈਂਬਲੀ ਜਿਹੜੇ ਨੇ ਉਹਨਾਂ ਦਾ ਨਹੀਂ ਫਰਜ਼ ਬਣਦਾ? ਅੱਛਾ, ਵੈਸੇ ਪ੍ਰਾਈਮ ਮਿਨਿਸਟਰ ਤੇ ਇਸ ਹਵਾਲੇ ਨਾਲ ਤਨਕੀਦ ਵੀ ਹੋਈ, ਜਿਹੜਾ ਸਿੰਧ ਉਹਨਾਂ ਦਾ ਵਿਜ਼ਿਟ ਸੀ ਤੇ ਉੱਥੇ ਕਿ ਬੜਾ ਪ੍ਰੋਟੋਕਾਲ, ਕੋਈ 5 ਗੱਡੀਆਂ ਵੀ ਸਨ ਉਹਨਾਂ ਦੇ ਪ੍ਰੋਟੋਕਾਲ 'ਚੋਂ ਸਾਰੇ। ਇਹ ਵੀ ਦੇਖੋ ਜਿੱਥੇ ਤੇ ਤਨਕੀਦ ਬਣਦੀ ਉਹ ਕਰਨਾ ਚਾਹੀਦਾ। ਜਿਹੜਾ ਪ੍ਰੋਟੋਕਾਲ ਹੈਗਾ, ਜਿਹੜਾ ਹੁਕਮਰਾਨ ਜਿਹੜੇ ਨੇ, ਜਿਹੜੇ ਉਹਨਾਂ ਨੇ ਆਪਣੀਆਂ ਰੈਜ਼ੀਡੈਂਸਾਂ ਬਣਾਈਆਂ ਨੇ, ਉੱਥੇ ਜਿਹੜੀ ਉਹਨਾਂ ਦੀ ਗੱਡੀਆਂ ਦੇ ਉੱਤੇ ਖਰਚੇ ਹੁੰਦੇ ਨੇ, ਇਹ ਉਹਨਾਂ ਨੂੰ ਖੁਦ ਚਾਹੀਦਾ ਕਿ ਅਸੀਂ ਯਾਰ ਇਹਨੂੰ ਕੰਟਰੋਲ ਕਰੀਏ। ਇਹ ਆਵਾਮ ਦੇ ਮੈਂ ਜਿਹੜੀ ਗੱਲ ਹਮੇਸ਼ਾ ਕੀਤੀ ਹੈ ਉਹ ਇਹ ਕੀਤੀ ਹੈ ਕਿ ਜਿਹੜੀ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਪਾਕਿਸਤਾਨ ਦੀ ਜਿਹੜੀ ਬਿਊਰੋਕ੍ਰੇਸੀ ਹੈ, ਪਾਕਿਸਤਾਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਆਫ ਪੀਪਲਸ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ, ਐਮਪੀਜ਼ ਨੇ, ਐਮਐਨਏਜ਼ ਨੇ,
ਇਹ ਆਵਾਮ ਦੇ ਵਾਸਤੇ ਆਏ ਹੋਏ ਨੇ। ਇਹ ਕੋਈ ਇਹਨਾਂ ਦੇ ਬਾਪੂ ਜੀ ਦਾ ਮੁਲਕ ਨਹੀਂ ਹੈਗਾ ਕਿ ਉਹਨੇ ਦੀ ਇਹ ਵਿਰਾਸਤ ਵਿੱਚ ਉਹਨਾਂ ਨੂੰ ਇਹ ਮਿਲਿਆ ਹੈ। ਨੋ 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 ਨੋ, ਇਹ ਵਿਰਾਸਤ 'ਚ ਨਹੀਂ ਹੈਗਾ। ਤੁਸੀਂ ਕਾਨੂੰਨ, ਅਗਰ ਤੁਸੀਂ ਦੂਸਰਿਆਂ ਤੇ ਕਾਨੂੰਨ ਨਾਫਜ਼ ਕਰਦੇ ਹੋ, ਤੁਸੀਂ ਦੂਸਰਿਆਂ ਵਾਸਤੇ ਕਾਨੂੰਨ ਸਾਜ਼ੀ ਕਰਦੇ ਹੋ, ਤੇ ਇਹ ਕਾਨੂੰਨ ਤੁਹਾਡੇ ਦੇ ਉੱਤੇ ਨਾਫਜ਼ ਹੁੰਦਾ ਹੈ। ਤੁਹਾਡੀ ਆਪਣੀ ਓਬਲੀਗੇਸ਼ਨਸ ਨੇ, ਤੁਸੀਂ ਆਪਣੀ ਓਬਲੀਗੇਸ਼ਨ ਡੇਲੀ ਬੁਨਿਆਦਾਂ ਤੇ ਪੂਰੀਆਂ ਕਰਨੀਆਂ ਨੇ। ਅਗਰ ਇੱਕ ਸਰਕਾਰੀ ਅਫਸਰ ਆ ਰਿਹਾ, ਇੱਕ ਕਲਰਕ ਆ ਰਿਹਾ, ਉਹਨੇ ਡੇਲੀ ਬੁਨਿਆਦਾਂ ਤੇ ਕਰਨੀਆਂ ਨੇ। ਇਹ ਨਹੀਂ ਕਿ ਉਹਨੇ ਹਫਤੇ 'ਚ ਇੱਕ ਵਾਰੀ ਕਰਨੀਆਂ ਨੇ, ਮਹੀਨੇ 'ਚ ਇੱਕ ਵਾਰੀ ਕਰਨੀ, ਨਾ 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 ਨਾ, ਉਹਨੇ ਰੋਜ਼ਾਨਾ ਕਰਨਾ ਹੈ ਔਰ ਆਪਣੀ ਪੂਰੀ ਐਫੀਸ਼ੀਐਂਸੀ ਨਾਲ ਕਰਨਾ ਹੈ ਔਰ ਪੂਰੀ ਈਮਾਨਦਾਰੀ ਨਾਲ ਕਰਨਾ ਹੈ। ਠੀਕ। ਤੇ ਇਸ ਵਾਸਤੇ ਅਗਰ ਗਵਰਨਮੈਂਟ ਕੰਮ ਕਰ ਰਹੀ ਹੈ, ਅਸੀਂ ਉਹਨੂੰ ਸਪੋਰਟ ਕਰਾਂਗੇ। ਔਰ ਜਿੱਥੇ ਗਵਰਨਮੈਂਟ ਨਹੀਂ ਕਰ ਰਹੀ, ਦੇਖੋ ਉਹਨਾਂ ਨੇ ਆਪਣੇ ਅਖਰਾਜਾਤ ਘਟਾਏ ਨੇ। ਤਰੱਕਿਆਤੀ ਬਜਟ 'ਚ 100 ਅਰਬ ਘਟਾਇਆ ਔਰ 27 ਅਰਬ ਰੁਪਇਆ ਉਹਨਾਂ ਨੇ ਦੀਗਰ ਤਨਖਾਹਾਂ ਦੀ ਮਦ ਤੋਂ ਹਟ ਕੇ ਜਿਹੜੇ ਪੈਸੇ ਨੇ ਉਥੋਂ ਘਟਾਏ ਨੇ। ਕੁਝ ਸਾਡੀ ਰਿਪੋਰਟਿੰਗ ਇਸ ਤਰ੍ਹਾਂ ਦੀ ਹੁੰਦੀ ਹੈ, ਸਾਡੇ ਰਿਪੋਰਟਰਸ ਜਿਹੜੇ ਨੇ ਮੁਖਤਲਿਫ ਕਾਮਰਸ ਦੀ ਜਿਹੜੇ ਰਿਪੋਰਟਿੰਗ ਕਰਦੇ ਨੇ ਜਾਂ ਜਿਹੜੇ ਪੋਲੀਟੀਕਲ ਰਿਪੋਰਟਿੰਗ ਕਰਦੇ ਨੇ, ਉਹ IMF ਦੇ ਹਵਾਲੇ ਨਾਲ ਉਹ ਕਹਿਣਗੇ ਕਿ IMF ਨੇ ਇਹ ਕੀ ਸ਼ਰਤ ਕੀ ਮਜਬੂਰੀ ਸੇ ਇਹ ਕਰ ਦਿਆ। ਇਹ ਕਮ ਅਜ਼ ਕਮ ਰਿਪੋਰਟਿੰਗ ਦਾ ਇਹ ਤਰੀਕਾਕਾਰ ਬੁਹਰਾਨਾਂ ਦੇ ਵਿੱਚ ਤਰੀਕਾਕਾਰ ਦਰੁਸਤ ਨਹੀਂ ਹੁੰਦਾ। ਇਹ ਹੁੰਦਾ ਹੈ ਕਿ ਜਿਹੜਾ ਹੁਣ IMF ਨੇ ਸਾਡੇ ਨਾਲ ਕੀ ਕੀਤਾ। IMF ਨੇ ਜਿਹੜਾ ਅਸੀਂ 100 ਅਰਬ ਬਚਾਇਆ ਜਾਂ 27 ਅਰਬ ਬਚਾਇਆ, ਅਸੀਂ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਆਪਣੀ ਸਾਨੂੰ ਕਲੈਕਸ਼ਨ ਦਿੱਤੀ ਹੋਈ ਹੈ, ਰੈਵਨਿਊ ਕਲੈਕਸ਼ਨ ਦਿੱਤੀ ਹੋਵੇ, ਉਹ ਡਿਸਟਰਬ ਨਾ ਹੋਵੇ। ਤੁਸੀਂ ਸਬਸਿਡੀ ਜਿਹੜੀ ਦੇ ਰਹੇ ਹੋ, ਉਹ ਜਿਹੜੀ ਅਸੀਂ ਤੁਹਾਡਾ ਕਰਜ਼ ਦਾ ਨਾਲ ਜਿਹੜੀ ਸ਼ਰਾਇਤ ਤੈਅ ਕੀਤੀਆਂ ਨੇ, ਉਹ ਡਿਸਟਰਬ ਨਾ ਹੋਣ। ਤੁਸੀਂ ਅਗਰ ਦੀਗਰ ਮੱਧ ਵਿੱਚੋਂ ਚੀਜ਼ਾਂ ਆਪਣੀਆਂ ਘਟਾ ਸਕਦੇ ਹੋ ਤਾਂ ਘਟਾ ਲਓ। ਹਾਂ ਠੀਕ ਹੈ। ਬਲਕਿ ਅੱਜ ਵੀ ਇਹੋ ਹੀ ਹੋ ਰਹੀ ਹੈ। ਕਿਹਾ ਕਿ ਸੂਬੇ ਜਿਹੜੇ ਨੇ, ਹਾਂ, ਤੇ ਇਹ ਤੇ ਨਹੀਂ ਗੱਲ ਹੈਗਾ ਕਿ ਜੀ IMF ਨੇ ਇਹ ਸ਼ਰਤ। ਇੱਕ ਤੇ ਤੁਸੀਂ ਸਾਡੀ ਇਹ ਤਰੀਕਾਕਾਰ ਗਲਤ ਇਸ ਵਾਸਤੇ ਹੁੰਦਾ ਹੈ ਕਿ IMF ਤੋਂ ਬਗੈਰ ਮੁਲਕਾਂ ਦੇ ਗੁਜ਼ਾਰੇ ਨਹੀਂ ਹੁੰਦੇ। ਤੁਸੀਂ ਅਗਰ IMF ਨੂੰ ਇੱਕ ਗਲਤ ਅੰਦਾਜ਼ ਵਿੱਚ ਪੇਸ਼ ਕਰੋਗੇ ਤੇ ਉਹ ਹਰ ਹਕੂਮਤ ਨੂੰ ਮੁਸ਼ਕਲਾਤ ਪੇਸ਼ ਆਉਣਗੀਆਂ ਜਦੋਂ ਉਹਨਾਂ ਨਾਲ ਡੀਲ ਕਰਨ ਜਾਏਗੀ, ਤੇ ਹਰ ਬੰਦਾ ਕਹੇਗਾ ਕਿ ਸ਼ਾਇਦ ਕੋਈ ਸੌਦਾ ਕਰਤਾ ਮੁਲਕ ਦਾ ਇਹਨਾਂ ਨੇ। ਤੇ ਇਹ ਤਰੀਕਾਕਾਰ, ਅਗਰ ਅਸੀਂ ਵੀ ਤੇ ਇੱਥੋਂ ਦੇ ਬੈਨੀਫਿਸ਼ਰੀ ਹਾਂ, ਅਸੀਂ ਵੀ ਤੇ ਇੱਥੇ ਰਹਿ ਰਹੇ ਹਾਂ ਨਾ। IMF ਅਗਰ ਤੁਹਾਡੇ ਕੋਲ ਆਂਦਾ ਹੈ, IMF ਇਜ਼ ਦ ਗਾਰਡੀਅਨ ਆਫ ਦ ਇੰਟਰਨੈਸ਼ਨਲ ਕੈਪੀਟਲਿਜ਼ਮ। IMF ਜਿਹੜਾ ਹੈ ਉਹ ਬੁਨਿਆਦੀ ਤੌਰ ਤੇ ਗਾਰਡੀਅਨ ਹੈਗਾ ਇੰਟਰਨੈਸ਼ਨਲ ਕੈਪੀਟਲਿਜ਼ਮ ਦਾ। ਇਹ ਜ਼ਿਹਨ 'ਚ ਰੱਖਣਾ ਕਿ IMF ਕਿਸੇ ਆਪਣੇ ਮੈਂਬਰ ਮੁਲਕ ਦੇ ਸਿਸਟਮ ਨੂੰ ਤਬਾਹ ਕਰਨ ਵਾਸਤੇ ਨਹੀਂ ਆਂਦਾ, ਉਹ ਸਿਸਟਮ ਨੂੰ ਬਚਾਉਣ ਵਾਸਤੇ ਆਂਦਾ ਹੈ। ਠੀਕ ਹੈ ਨਾ। ਇਹ ਜ਼ਿੰਮੇਵਾਰੀ ਉਸ ਸਿਸਟਮ ਨੂੰ ਚਲਾਉਣ ਵਾਲਿਆਂ ਤੇ ਹੁੰਦੀ ਕਿ ਉਹ ਆਪਣੇ ਸਿਸਟਮ ਨੂੰ ਇਮਾਨਦਾਰੀ ਨਾਲ, ਐਫੀਸ਼ੀਐਂਸੀ ਨਾਲ ਉਹ ਚਲਾ ਰਹੇ ਨੇ ਕਿ ਨਹੀਂ ਚਲਾ ਰਹੇ। ਉਹਦੇ 'ਚ IMF ਦਾ ਇਹ ਕਸੂਰ ਸਾਡੇ, ਅਗਰ ਅਸੀਂ ਰਿਪੋਰਟ ਕਰ ਰਹੇ ਹਾਂ ਇੱਕ ਚੀਜ਼ ਨੂੰ, ਤੇ ਅਗਰ ਅਸੀਂ ਉਹਨੂੰ ਵਧਾ ਕੇ ਰਿਪੋਰਟ ਕਰ ਰਹੇ ਹਾਂ, ਉਹਨੂੰ ਘਟਾ ਕੇ ਕਰ ਰਹੇ ਹਾਂ, ਜਾਂ ਉਹਨੂੰ ਨੈਗੇਟਿਵਿਟੀ ਕਰਕੇ ਤੇ ਲੋਕਾਂ ਦੇ ਜ਼ਿਹਨ ਨੂੰ ਖਰਾਬ ਕਰ ਰਹੇ ਹਾਂ, ਤੇ ਇਹ ਵੀ ਇੱਕ ਦਰੁਸਤ ਤਰਜ਼ ਅਮਲ ਨਹੀਂ ਹੈਗਾ। ਠੀਕ ਹੈ। ਅਗਰ ਗਵਰਨਮੈਂਟ ਕਰ ਰਹੀ ਹੈ, ਜਿਸ ਤਰ੍ਹਾਂ ਅਸੀਂ ਕਿਹਾ ਕਿ ਕੈਬਨਿਟ ਨੇ ਕਿਹਾ ਅਸੀਂ ਨਹੀਂ ਸੈਲਰੀ ਲਵਾਂਗੇ, ਵੈਲ ਐਂਡ ਗੁੱਡ, ਅੱਛੀ ਗੱਲ ਹੈ, ਨਹੀਂ ਲੈਣੀ ਚਾਹੀਦੀ। ਦੂਸਰੀ ਮੇਰਾ ਖਿਆਲ ਹੈ ਕਿ ਜਿੰਨੇ MNAs ਨੇ, MPs ਨੇ, ਇਹਨਾਂ ਨੂੰ ਸਭ ਨੂੰ ਨਹੀਂ ਲੈਣੀ ਚਾਹੀਦੀ। 2-3 ਮਹੀਨੇ ਵਾਸਤੇ ਬੰਦ ਕਰ ਦੇਣ ਕਿ ਵੀ ਅਸੀਂ ਪੈਸੇ ਨਹੀਂ ਲਵਾਂਗੇ, ਕਿਉਂਕਿ ਇਹਨਾਂ ਦੇ ਕਾਰੋਬਾਰ ਚੱਲਦੇ ਪਏ ਨੇ। ਚਲੋ ਮੰਨਿਆ ਕਿ ਸਰਕਾਰੀ ਮੁਲਾਜ਼ਮ ਉਹ ਆਪਣੀ ਮੁਲਾਜ਼ਮਤ ਕਰਦਾ ਤੇ ਪੈਸੇ ਲੈਂਦਾ, ਠੀਕ ਹੈ ਨਾ ਜੀ। ਤੇ ਇਹ ਲੋਕ ਤੇ ਆਪਣੇ ਕਾਰੋਬਾਰ ਕਰ ਰਹੇ ਨੇ ਨਾ, ਇਹਨਾਂ ਦੇ ਵਾਸਤੇ ਕੋਈ ਐਡੀ ਉਹ ਚੀਜ਼ ਨਹੀਂ। ਤੇ ਗਵਰਨਮੈਂਟ ਜੋ ਕੁਝ ਕਰ ਰਹੀ ਹੈ, ਪ੍ਰਾਈਮ ਮਿਨਿਸਟਰ ਸਾਹਿਬ ਜੋ ਕੁਝ ਕਰ ਰਹੇ ਨੇ, ਮੇਰਾ ਖਿਆਲ ਹੈਗਾ ਕਿ ਆਵਾਮ ਵੀ ਅਗਰ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰੇ, ਔਰ ਹਕੂਮਤ ਨੂੰ ਚਾਹੀਦਾ ਹੈ ਕਿ ਐਸੇ ਜਿਹੜੇ ਸੈਕਟਰ ਨੇ, ਜਿਹੜਾ ਮੈਂ ਪਹਿਲੇ ਵੀ ਗੱਲ ਕਰ ਚੁੱਕਿਆ ਹਾਂ, ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਸੈਕਟਰ ਨੇ ਜਿਨ੍ਹਾਂ ਨੂੰ ਤੁਸੀਂ ਟੈਕਸ ਇਮਿਊਨਿਟੀ ਦਿੱਤੀ ਹੋਈ ਹੈ, ਔਰ ਉਹ ਬਿਲੀਅਨਸ ਆਫ ਡਾਲਰ ਕਮਾ ਰਹੇ ਨੇ ਪਾਕਿਸਤਾਨ ਦੇ ਵਿੱਚ। ਬਿਲਕੁਲ। ਤੁਸੀਂ ਉਹ ਟੈਕਸ ਇਮਿਊਨਿਟੀ ਖਤਮ ਕਰੋ ਉਹਨਾਂ ਦੀ, ਸਹੀ ਹੈ, ਤੁਹਾਡਾ ਰੈਵਨਿਊ ਵਧੇ। ਠੀਕ ਹੈ ਨਾ ਜੀ। ਨਾਨ ਕਸਟਮ ਪੇਡ ਗੱਡੀਆਂ ਕਿਸ ਤਰ੍ਹਾਂ ਫਿਰ ਰਹੀਆਂ ਨੇ, ਠੀਕ ਹੈ ਨਾ ਜੀ। ਇਹ KP ਹਾਊਸ ਦੇ ਬਾਹਰ ਗੱਡੀਆਂ ਦੇ ਵਿੱਚੋਂ ਵੀ ਇੱਕ ਗੱਡੀ ਦੇ ਬਾਰੇ ਉੱਥੇ 3 ਗੱਡੀਆਂ ਸਨ ਇੱਕੋ ਨੰਬਰ ਦੇ ਵਿੱਚ ਖਲੋਤੀਆਂ। ਹਾਂ ਬਿਲਕੁਲ। ਉਹ ਬੜੀ ਉਹ ਕਿਸ ਤਰ੍ਹਾਂ ਖਲੋ ਸਕਦੀਆਂ ਨੇ, ਕਿਸ ਤਰ੍ਹਾਂ ਆ ਗਈਆਂ ਨੇ। ਇਹ ਸਿਸਟਮ ਹੈਗਾ। ਇਹ ਸਿਸਟਮ ਨੇ ਉਹਨਾਂ ਨੂੰ ਕਿਉਂ ਨਹੀਂ ਫੜਿਆ, ਉਹਨਾਂ ਨੇ ਕਿਉਂ ਨਹੀਂ ਸਵਾਲ ਕੀਤਾ। ਜੋ ਸਭ ਸਿਸਟਮ ਦੇ ਤੇ ਬਹੁਤ ਸਾਰੇ ਤੇ ਇਹ ਸਿਸਟਮ ਹੈ। ਤੇ ਅਸੀਂ ਅਗਰ ਅਸੀਂ ਆਵਾਮ ਨੂੰ ਕਹਿ ਰਹੇ ਹਾਂ ਕਿ ਪਾਕਿਸਤਾਨ ਲੈਸ ਮੁਤਾਸਰ ਹੋਇਆ ਇਸ ਬੁਹਰਾਨ ਤੋਂ, ਅੱਲਾਹ ਤਾਲਾ ਦਾ ਅਹਿਸਾਨ ਹੈ ਕਿ ਐਡਾ ਵੱਡਾ ਬੁਹਰਾਨ ਸਾਡੀ ਸਿਰ ਦੇ ਉੱਤੇ ਵੇ। ਅਸੀਂ ਟੈਰਰਿਸਟਾਂ ਨਾਲ ਲੜਾਈ ਲੜੀ ਹੈ, ਉਸ ਦੇ ਬਾਵਜੂਦ ਸਾਡੀਆਂ ਮਾਰਕੀਟਾਂ ਦੇ ਵਿੱਚ ਚੀਜ਼ਾਂ ਮੌਜੂਦ ਨੇ ਔਰ ਵਾਫਰ ਮਿਕਦਾਰ। ਤੇ ਇਹ ਮੇਰਾ ਖਿਆਲ ਹੈ ਹੁਣ ਅਗਲੇ ਠੀਕ ਹੋ ਗਿਆ ਸੈਗਮੈਂਟ ਵਿੱਚ। ਹਾਂਜੀ ਬਿਲਕੁਲ ਨਹੀਂ, ਬੜੀ ਬਿਹਤਰੀਨ ਤੁਸੀਂ ਨਾਜ਼ ਨਾਲ ਜੋ ਸਭ ਗੱਲਾਂ ਦਾ ਅਹਾਤਾ ਕੀਤਾ।